ਹੁਕਮ ਸਰਕਾਰ ਦਾ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ ਅਸੀਂ ਈਮੇਲ ਕੰਟੀਨਿਊ ਕਰਦੇ ਹਾਂ ਜੀ। ਅੱਗੇ ਵੀਰ ਜੀ ਲਿਖਦੇ ਨੇ, ਰਾਜਨੀਤੀ ਸਾਡੇ ਲਈ ਕੋਈ ਨਵੀਂ ਚੀਜ਼ ਨਹੀਂ ਹੈ। ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਣ ਹੈ, ਮੀਰੀ ਪੀਰੀ ਦੀ ਕਿਰਪਾਨ ਧਾਰਨ ਕਰਨ ਦੇ ਰੂਪ ਵਿੱਚ। ਪਰ ਅਸੀਂ ਗੁਲਾਮੀ ਦੇ ਦੌਰ ਵਿੱਚੋਂ ਲੰਘਣ ਕਰਕੇ ਭੁੱਲ ਚੁੱਕੇ ਹਾਂ ਕਿ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਰਾਜਨੀਤਿਕ ਨਜ਼ਰ ਨਾਲ ਦੇਖੀਏ ਤਾਂ ਕੋਈ ਬਹੁਤ ਹੀ ਮਹੱਤਵਪੂਰਨ ਸੁਨੇਹੇ ਸੰਕੇਤਕ ਰੂਪ ਵਿੱਚ ਮਿਲ ਜਾਂਦੇ ਹਨ, ਜਿਵੇਂ ਕਿ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਦਾ ਕੌਮ ਲਈ ਸੰਕੇਤਕ ਸੁਨੇਹਾ ਹੈ, ਧਰਮ ਤੇ ਰਾਜਨੀਤੀ ਦਾ ਬਰਾਬਰ ਤੇ ਬੈਲੈਂਸ ਬਣਾ ਕੇ ਰੱਖਣਾ, ਜੋ ਕਿ ਮੇਰੇ ਹਿਸਾਬ ਨਾਲ ਹੁਣ ਪੂਰੀ ਤਰ੍ਹਾਂ ਨਾਲ ਡੋਲ ਚੁੱਕਾ ਹੈ। ਅੱਗੇ ਹੋਰ ਕਿ ਦੋਨਾਂ ਧਰਮ ਤੇ ਰਾਜਨੀਤੀ ਨੂੰ ਅਲੱਗ-ਅਲੱਗ ਰੱਖਣਾ ਹੈ। ਜੇਕਰ ਦੋ ਤਲਵਾਰਾਂ ਦੀ ਜਗ੍ਹਾ ਤੇ ਇੱਕ ਦੋ ਧਾਰੀ ਤਲਵਾਰ ਹੁੰਦੀ, ਜਿਸ ਦੀ ਇੱਕ ਧਾਰ ਮੀਰੀ ਤੇ ਦੂਜੀ ਧਾਰ ਪੀਰੀ ਦੀ ਹੁੰਦੀ, ਜਿਸ ਨੂੰ ਇੱਕ ਮਿਆਨ ਵਿੱਚ ਹੀ ਰੱਖਿਆ ਜਾਂਦਾ, ਤੇ ਫਿਰ ਸਮਝਿਆ ਜਾਂਦਾ ਕਿ ਧਰਮ ਤੇ ਰਾਜਨੀਤੀ ਨੂੰ ਆਪਸ ਵਿੱਚ ਮਿਲਾਉਣ ਦੀ ਆਗਿਆ ਹੈ ਤੇ ਇਹ ਇਕੱਠੇ ਰਹਿ ਸਕਦੇ ਹਨ, ਜਿਹੜਾ ਕਿ ਨਹੀਂ ਹੈ। ਮੈਂ ਇੱਕ ਕਿਤਾਬ ਪੜ੍ਹੀ ਸੀ ਜਿਸ ਵਿੱਚ ਲਿਖਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਧਰਮ ਸਾਡੇ ਸਿਰ ਦਾ ਤਾਜ ਹੈ ਤੇ ਰਾਜਨੀਤੀ ਪੈਰ ਦੀ ਜੁੱਤੀ। ਜੇਕਰ ਕਿਤਾਬ ਵਿਚਲੀ ਇਹ ਗੱਲ ਠੀਕ ਹੈ ਤਾਂ ਮੇਰੇ ਅਨੁਸਾਰ ਸੰਕੇਤਕ ਰੂਪ ਵਿੱਚ ਕਿਹਾ ਗਿਆ ਹੈ ਕਿ ਸਿੱਖ ਧਰਮ ਰਾਜਨੀਤੀ ਤੋਂ ਉੱਚਾ ਹੈ। ਜੇਕਰ ਹੁਣ ਰਾਜਨੀਤੀ ਨੂੰ ਜੁੱਤੀ ਮੰਨ ਲਿਆ ਜਾਵੇ ਤੇ ਇਸ ਦਾ ਸੰਕੇਤ ਇਹ ਹੈ ਕਿ ਨੰਗੇ ਪੈਰੀਂ ਭਾਵ ਰਾਜਨੀਤੀ ਤੋਂ ਬਿਨਾਂ ਸਾਨੂੰ ਠੋਕਰਾਂ ਹੀ ਪੈਣਗੀਆਂ ਤੇ ਸਿੱਖੀ ਜੀਵਨ ਦਾ ਪੈਂਡਾ ਔਖਾ ਹੋ ਜਾਵੇਗਾ, ਜੋ ਕਿ ਅੱਜ ਕੱਲ੍ਹ ਹੋ ਰਿਹਾ ਹੈ। ਮੇਰੇ ਹਿਸਾਬ ਨਾਲ ਮਨ ਨੀਵਾਂ ਦਾ ਮਤਲਬ ਹੈ ਕਿ ਨਿਮਰਤਾ ਵਾਲਾ ਸਮਾਜਿਕ ਤੇ ਧਾਰਮਿਕ ਜੀਵਨ, ਤੇ ਮੱਤ ਉੱਚੀ ਦਾ ਮਤਲਬ ਹੈ ਸ਼ਾਤਿਰ ਸੋਚ ਬ੍ਰਾਈਟ ਥਿੰਕਿੰਗ ਵਾਲਾ ਰਾਜਨੀਤਿਕ ਜੀਵਨ। ਰਾਜਨੀਤਿਕ ਤਾਕਤ ਕਿਵੇਂ ਖੁੱਸ ਗਈ ਸਾਡੇ ਕੋਲੋਂ? ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਸਿੱਖ ਰਾਜ ਚਲਾ ਗਿਆ ਤਾਂ ਬਹੁਤੇ ਸਿੱਖ ਖਿੰਡ ਪੁੰਡ ਗਏ ਤੇ ਅੰਗਰੇਜ਼ਾਂ ਨੇ ਬੜੀ ਚਾਲਾਕੀ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਰਾਜ ਤੋਂ ਦੂਰ ਕਰਕੇ ਖਤਮ ਕਰ ਦਿੱਤਾ। ਜਦੋਂ ਵੀ ਹੁਕਮਰਾਨ ਕੌਮ ਨੇ ਕਿਸੇ ਨੂੰ ਗੁਲਾਮ ਬਣਾਉਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਦੂਸਰੀ ਕੌਮ ਦੇ ਆਗੂ ਖਤਮ ਕਰ ਦਿੰਦੇ ਹਨ, ਕਿਉਂਕਿ ਆਗੂਆਂ ਤੋਂ ਬਿਨਾਂ ਕੌਮ ਬੇਲਗਾਮ ਹੋ ਜਾਂਦੀ ਹੈ ਤੇ ਸਿਰਫ ਇੱਕ ਵੱਡੀ ਭੀੜ ਬਣ ਕੇ ਰਹਿ ਜਾਂਦੀ ਹੈ। ਭੇਡ ਬੱਕਰੀਆਂ ਵਾਂਗੂ ਫਿਰ ਜਿੱਧਰ ਨੂੰ ਮਰਜ਼ੀ ਹੱਕੋ ਤੁਰ ਪੈਂਦੇ ਹਨ। ਹੁਕਮਰਾਨ ਕੌਮ ਦੀ ਦਿੱਤੀ ਗੁਲਾਮੀ ਨੂੰ ਹੀ ਆਪਣਾ ਫਰਜ਼ ਸਮਝਣ ਲੱਗ ਜਾਂਦੇ ਹਨ। ਫਿਰ ਉਸ ਭੀੜ ਵਿੱਚੋਂ ਗੱਦਾਰਾਂ ਦੀ ਖੋਜ ਕਰ ਲਈ ਜਾਂਦੀ ਹੈ। ਉਹਨਾਂ ਦੀ ਮਦਦ ਨਾਲ ਇਹ ਗੱਲ ਪੱਕੀ ਕਰ ਲਈ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਯੋਗ ਤੇ ਸੱਚਾ ਆਗੂ ਕੌਮ ਦੀ ਅਗਵਾਈ ਨਾ ਕਰੇ। ਬਦਲੇ ਵਿੱਚ ਗੱਦਾਰਾਂ ਨੂੰ ਪੈਸੇ ਤੇ ਚੌਧਰ ਦੇ ਦਿੱਤੀ ਜਾਂਦੀ ਹੈ, ਲਾਈਕ ਕੰਪਲੀਟ ਲੌਕ ਫਰੋਮ ਐਵਰੀ ਸਾਈਡ। ਫਿਰ ਉਸ ਤੋਂ ਬਾਅਦ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਤੁਰੀ ਤੇ ਸਿੱਖ ਨੌਜਵਾਨ ਆਜ਼ਾਦੀ ਦੀ ਲੜਾਈ ਵੱਲ ਹੋ ਤੁਰੇ। ਮੈਂ ਇੰਟਰਪਟ ਕਰਾਂਗਾ ਤੁਹਾਨੂੰ। ਹਾਂਜੀ। ਉਹਨਾਂ ਨੇ ਬਹੁਤ ਖੂਬਸੂਰਤ ਅੰਦਾਜ਼ 'ਚ ਮੀਰੀ ਤੇ ਪੀਰੀ ਜਿਹੜਾ ਕਨਸੈਪਟ ਹੈ ਸਿੱਖੀ ਦਾ, ਗੁਰੂ ਹਰਗੋਬਿੰਦ ਸਾਹਿਬ ਦਾ, ਔਰ ਉਹਨਾਂ ਨੇ ਕਿਤਾਬ ਦੇ ਹਵਾਲੇ ਨਾਲ ਧਰਮ ਤਾਜ ਹੈ, ਰਾਜਨੀਤੀ ਜੁੱਤੀ ਹੈ। ਔਰ ਇੱਕ ਗੱਲ ਉਹਨਾਂ ਨੇ ਕਹੀ ਕਿ ਵੀ ਮੀਰੀ ਪੀਰੀ ਦੋਨਾਂ ਦਾ ਆਪਣਾ ਮੁਕਾਮ ਹੈ, ਪਰ ਇਹ ਰਲਗੱਡ ਨਹੀਂ ਨੇ। ਇਸ ਲਈ ਉਹਨਾਂ ਨੇ ਕਿਹਾ ਵੀ ਜੇ ਰਲਗੱਡ ਹੁੰਦੇ ਤੇ ਫਿਰ ਦੋ ਅੱਡ-ਅੱਡ ਤਲਵਾਰਾਂ ਨਾ ਹੁੰਦੀਆਂ, ਇੱਕੋ ਹੀ ਖੰਡੇ ਦੀ ਧਾਰ ਜਿਹੜੀ ਹੈ ਉਹ ਦੋ ਧਾਰਾਵਾਂ ਇਸ ਦੀਆਂ ਹੁੰਦੀਆਂ। ਹਾਂਜੀ। ਇਹ ਇੱਕ ਸਿਧਾਂਤਕ ਬਹਿਸ ਹੈ ਜਿਸ 'ਚ ਮੈਂ ਜ਼ਿਆਦਾ ਵੇਰਵੇ 'ਚ ਨਹੀਂ ਜਾਵਾਂਗਾ, ਕਿਉਂਕਿ ਉਹਨਾਂ ਦਾ ਜਿਹੜਾ ਕੁੱਲ ਮਿਲਾ ਕੇ ਫੋਕਸ ਹੈ ਉਹ ਬੜਾ ਸਹੀ ਹੈ। ਉਹਨਾਂ ਦਾ ਜਿਹੜਾ ਕੇਂਦਰ ਹੈ ਉਹ ਲੂਜ਼ ਨਹੀਂ ਕਰ ਰਹੇ, ਕਿਉਂਕਿ ਉਹ ਇਹੀ ਗੱਲ ਕਹਿਣਾ ਚਾਹੁੰਦੇ ਨੇ ਕਿ ਰਾਜਨੀਤੀ ਦੀ ਕਿੰਨੀ ਅਹਿਮੀਅਤ ਹੈ। ਔਰ ਈਵਨ ਉਹਨਾਂ ਨੇ ਉਸ ਸਾਖੀ ਨੂੰ, ਹਾਲਾਂਕਿ ਇਹ ਤਾਂ ਬਹੁਤ ਵਾਰੀ ਜਿਹੜੀਆਂ ਇਸ ਕਿਸਮ ਦੀਆਂ ਸੇਇੰਗਸ ਨੇ ਉਹਨਾਂ ਦਾ ਕੋਈ ਬਹੁਤਾ ਸੋਰਸ ਨਹੀਂ ਹੁੰਦਾ, ਲੇਕਿਨ ਉਹਨਾਂ ਨੇ ਈਵਨ ਇਸ ਸੇਇੰਗ ਨੂੰ ਵੀ ਕਿ ਰਾਜਨੀਤੀ ਪੈਰਾਂ ਦੀ ਜੁੱਤੀ ਹੈ, ਕਿ ਵੀ ਜੇ ਜੁੱਤੀ ਨਹੀਂ ਪਾਈ ਤੇ ਨੰਗੇ ਪੈਰਾਂ ਨਾਲ ਵੀ ਨਹੀਂ ਤੁਸੀਂ ਤੁਰ ਸਕਦੇ ਔਰ ਠੋਕਰਾਂ ਪੈਣਗੀਆਂ। ਹੁਣ ਜਦੋਂ ਧਰਮ ਨੂੰ ਤਾਜ ਕਿਹਾ ਗਿਆ ਜਾਂ ਸਾਡਾ ਜੀਵਨ ਧਰਮ ਨੂੰ ਸਮਰਪਿਤ ਹੈ ਔਰ ਧਰਮ ਦੀ ਸੁਪਰਾਮੇਸੀ ਮੰਨੀ ਜਾਂਦੀ ਹੈ, ਉਹਦਾ ਕਾਰਨ ਇਹ ਹੈ ਵੀ ਸਿੱਖ ਦਾ ਤਾਂ ਜੀਵਨ ਹੀ ਧਰਮ ਨੂੰ ਸਮਰਪਿਤ ਹੈ। ਔਰ ਕਿਉਂਕਿ ਉਹਦੇ ਲਈ ਸਮਾਜਿਕ, ਰਾਜਨੀਤਿਕ, ਆਰਥਿਕ ਜ਼ਿੰਦਗੀ ਕੋਈ ਵੱਖਰਾ ਪਾਰਟ ਨਹੀਂ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੀਵਨ ਦਾ ਪ੍ਰਯੋਜਨ ਜਿਹੜਾ ਹੈ ਉਹ ਤਾਂ ਇਹੀ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਔਰ ਫਿਰ ਨਾਲ ਯਾਦ ਕਰਾਇਆ, ਸਰੰਗ ਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ, ਕਿ ਵੀ ਸਰੰਗ ਜਾਮ ਕਰ, ਪ੍ਰਬੰਧ ਕਰ ਕਿ ਵੀ ਕਿਵੇਂ ਤਰਨਾ। ਸੋ ਜ਼ਾਹਰ ਹੈ ਵੀ ਸਿੱਖ ਜਨਮ ਤੋਂ ਮਰਨ ਤੱਕ ਹੁਕਮੀ ਬੰਦਾ ਬਣ ਕੇ ਜਿਉਂਦਾ। ਹੁਕਮ ਦੇ ਵਿੱਚ ਰਹਿਣ ਦੀ ਜਾਚ ਹੀ ਸਿੱਖੀ ਜੀਵਨ ਜਾਚ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ,
ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਹੁਣ ਕਿਉਂਕਿ ਇਹ ਜਿਹੜਾ ਚਰਚ ਤੇ ਸਟੇਟ ਦੀ ਸੈਪਰੇਸ਼ਨ ਦਾ ਕਨਸੈਪਟ ਹੈ, ਜਿਹੜਾ ਕਿ ਅਮਰੀਕਾ ਦੇ ਵਿੱਚ ਕਨਸਟੀਟਿਊਸ਼ਨਲੀ ਪਰਪੈਚੁਏਟ ਕੀਤਾ ਹੈ, ਕਹਿਣ ਨੂੰ ਤਾਂ ਡੈਮੋਕ੍ਰੇਸੀਜ਼ ਬਾਹਰ ਵਾਲੀਆਂ ਵੀ ਕਹਿੰਦੀਆਂ ਨੇ, ਇੰਗਲੈਂਡ ਜਿਹੜੇ ਆਪਣੇ ਆਪ ਨੂੰ ਪਿਓ ਸਮਝਦੇ ਨੇ ਡੈਮੋਕ੍ਰੇਸੀ ਦਾ, ਪਰ ਹਕੀਕਤ ਇਹ ਹੈ ਵੀ ਜਿਹੜੀ ਰਾਣੀ ਹੈ ਉਹ ਚਰਚ ਆਫ ਇੰਗਲੈਂਡ ਦੀ ਮੁਖੀ ਵੀ ਹੈ ਇੱਕੋ ਵੇਲੇ, ਔਰ ਇੰਗਲੈਂਡ ਦੀ ਕੁਈਨ ਵੀ ਹੈ, ਮੋਨਾਰਕੀ ਵੀ ਕਾਇਮ ਹੈ, ਚਰਚ ਵੀ ਕਾਇਮ ਹੈ, ਪਰ ਉਹਨਾਂ ਦੀ ਹਾਊਸ ਆਫ ਕਾਮਨਸ, ਹਾਊਸ ਆਫ ਲਾਰਡਸ ਰਾਜਨੀਤੀ ਵੀ ਕਾਇਮ ਹੈ। ਉਹ ਸੰਕੇਤਕ ਹੈ। ਸੋ ਜਿਹੜੀ ਗੱਲ ਇਹਨਾਂ ਨੇ ਅਹਿਮੀਅਤ ਵਾਲੀ ਕਹੀ ਕਿ ਵੀ ਜਿਹੜਾ ਸਾਡੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਕਨਸੈਪਟ ਦਿੱਤਾ ਹੈ, ਸਿੱਖ ਜਾਗਰੂਕ ਹੋਏ, ਜਾਗਰੂਕ ਹੋਣ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਾਨੂੰ ਪੋਲੀਟੀਕਲ ਏਮ ਵੀ ਦਿੱਤਾ ਹੈ, ਐਂਬੀਸ਼ਨ ਵੀ ਦਿੱਤਾ ਹੈ कि इन गरीब सिखन को देऊं बादशाही पातशाही, ये याद रखें हमारी बुराई। एम है कि भाई राज कायम करना है। राज क्यों कायम करना है? धर्म चलावन संत उबारन दुष्ट सबन को मूल उपारन, क्योंकि बिना पोलिटिकल पावर तो धर्म नहीं चलता है। धर्म इत्थे एक मजहब की सेंस नहीं है, वो उसे सेंस ही है जिन्हों गुरु साहब ने सवैयां दे विच फरमाया कि जिहड़ा संत समूह है ਉਹ ਦੁਨੀਆ ਦੇ ਵਿੱਚ ਦਾਨਵ ਦੇਵ ਫਰਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤ ਤੁਨ ਕਿ ਪਾਪਨ ਕੇ ਬੋ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭੈ ਅਵਲੋਕ ਚਪੈਂਗੇ। ਕਿ ਉਹ ਸਮਾਜ ਜਿੱਥੇ ਕਿ ਭਲੇ ਲੋਕ, ਚੰਗੇ ਲੋਕ, ਨੋਬਲ ਲੋਕ ਉਹ ਪ੍ਰਫੁੱਲਤ ਹੋਣ ਔਰ ਦੁਸ਼ਟ ਜਿਹੜੇ ਨੇ ਉਹ ਉਹਨਾਂ ਦਾ ਨਾਸ ਹੋਏ, ਉਹਨਾਂ ਨੂੰ ਜਿਹੜਾ ਡਿਸਟਰੋਏ ਕੀਤਾ ਜਾਏ। ਸੋ ਜ਼ਾਹਰ ਹੈ ਵੀ ਰਾਜ ਦਾ ਜਾਂ ਜਿਹੜੀ ਰਾਜ ਦੇ ਨਾਲ ਜੁੜੀ ਹੋਈ ਰਾਜਨੀਤੀ ਹੈ, ਹੁਣ ਰਾਜ ਚੋਂ ਹੀ ਸ਼ਬਦ ਰਾਜ ਦੇ ਨਾਲ ਨੀਤੀ ਲਾ ਦਿਓ ਤੇ ਰਾਜਨੀਤੀ ਬਣ ਜਾਂਦੀ ਹੈ, ਪੋਲੀਟੀਕਲ ਪਾਵਰ ਹੈ। ਪਰ ਸਿੱਖ ਦੀ ਇਨਸਪੀਰੇਸ਼ਨ ਹਮੇਸ਼ਾ ਅਧਿਆਤਮਕ ਰਹੇਗੀ। ਉਹ ਅਧਿਆਤਮ ਤੋਂ ਦੂਰ ਜਾ ਕੇ ਜਿਹੜੀ ਖੇਡੀ ਜਾਣ ਵਾਲੀ ਰਾਜਨੀਤੀ ਹੈ ਉਸ ਨੂੰ ਕਦੇ ਵੀ ਸਿੱਖ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਏਗਾ। ਫਿਰ ਇਹਨਾਂ ਨੇ ਮਨ ਨੀਵਾਂ ਮੱਤ ਉੱਚੀ ਦੀ ਵੀ ਬਹੁਤ ਚੰਗੀ ਇੰਟਰਪ੍ਰੀਟੇਸ਼ਨ ਕੀਤੀ ਹੈ ਕਿ ਇਹਦਾ ਮਤਲਬ ਇਹ ਹੈ ਕਿ ਜਿਹੜੀ ਮਨ ਦਾ ਵਿੱਚ ਨਿਮਰਤਾ ਹੋਏ, ਹਿਊਮਿਲਿਟੀ ਹੋਏ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਮਿਠਾਸ ਦੇ ਨਾਲ ਨਿਮਰਤਾ ਹੈ। ਪਰ ਦੂਜੇ ਪਾਸੇ ਜਿਹੜੀ ਮੱਤ ਉੱਚੀ ਹੈ, ਜਿਹਨੂੰ ਅਸੀਂ ਮੱਤ ਦੇ ਨਾਲ ਕਈਆਂ ਨੇ ਪੱਤ ਲਾਇਆ ਹੁੰਦਾ ਅਰਦਾਸ ਦੇ ਵੇਲੇ, ਮੱਤ ਨੂੰ ਹੀ ਰੋਲ ਕੇ ਰੱਖ ਦਿੰਦੇ ਨੇ। ਹਾਲਾਂਕਿ ਪੱਤ ਤਾਂ ਰੱਬ ਨੂੰ ਯਾਦ ਕਰਨ ਦੇ ਨਾਲ ਹੈ, ਲੇਕਿਨ ਜਦੋਂ ਮੱਤ ਉੱਚੀ ਦੀ ਗੱਲ ਹੈ, ਇੱਥੇ ਮਨ ਦੇ ਨਾਲ ਮੱਤ ਦਾ ਲਾਣਾ, ਜਿਹੜੀ ਉਹਨਾਂ ਨੇ ਜਿਵੇਂ ਸ਼ਬਦ ਕਿਹਾ ਕਿ ਬ੍ਰਾਈਟਰ ਥਿੰਕਿੰਗ, ਮੈਂ ਇਹਨੂੰ ਸਫਿਸਟੀਕੇਟ ਥਿੰਕਿੰਗ ਵੀ ਕਹਿੰਦਾ, ਕਿ ਜੇ ਤੁਹਾਡੇ ਕੋਲ ਸਿਰਫ ਨਿਮਰਤਾ ਹੀ ਹੋਏਗੀ, ਮੱਤ ਉੱਚੀ ਨਹੀਂ ਹੈ, ਤੇ ਨਿਮਰਤਾ ਵਾਲੇ ਸਾਰੇ ਸੇਵਾ ਕਰਨ ਵਾਲੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ ਬੜੀ ਨਿਮਰਤਾ ਦਿਖਾਉਂਦੇ ਸੀ ਬ੍ਰਾਹਮਣਾਂ ਦੇ ਸਾਹਮਣੇ, ਲੇਕਿਨ ਮੱਤ ਉਹਨੇ ਆਪਣੇ ਕੋਲ ਰੱਖ ਲਈ ਸੀ ਬ੍ਰਾਹਮਣ ਨੇ, ਐਜੂਕੇਸ਼ਨ ਰਾਹੀਂ ਜਿਹਦੇ ਰਾਹੀਂ ਆਣਾ, ਤੁਸੀਂ ਬੜੀ ਨਿਮਰਤਾ ਨਾਲ ਝਾੜੂ ਦਿਓ, ਉਹਨਾਂ ਦੀ ਸੇਵਾ ਕਰੋ, ਦੇਖ ਲਓ ਤੁਹਾਡਾ ਰੁਤਬਾ ਕੀ ਰਹਿੰਦਾ। ਸੋ ਜਿਹੜੀ ਉੱਚੀ ਮੱਤ ਹੈ ਉਹ ਤੁਹਾਨੂੰ ਗੁਲਾਮ ਨਹੀਂ ਬਣਨ ਦਿੰਦੀ। ਉੱਚੀ ਮੱਤ ਕਿਸੇ ਦੇ ਸਾਹਮਣੇ ਜਿਹੜੀ ਆ ਉਹ ਤੁਹਾਡੀ ਹੇਠੀ ਨਹੀਂ ਕਰਵਾਉਂਦੀ। ਕੌਮਾਂ ਫਿਰ ਬੇਪਤ ਨਹੀਂ ਹੁੰਦੀਆਂ, ਫਿਰ ਤੁਸੀਂ ਫਰੇਬੀ ਧਰ ਦੇ ਉੱਤੇ ਆ ਕੇ ਨਹੀਂ ਰਹਿੰਦੇ, ਜਿਵੇਂ ਪ੍ਰੋਫੈਸਰ ਮਹਿਬੂਬ ਨੇ ਕਿਹਾ। ਔਰ ਉਹਨਾਂ ਨੇ ਇਸ ਨੂੰ ਜਦੋਂ ਟਾਈਮ ਲਾਈਨ ਦਿੱਤੀ ਹੈ ਸਿੱਖ ਹਿਸਟਰੀ ਦੀ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੀ ਗੱਲ ਕੀਤੀ ਹੈ। ਕੋਈ ਸ਼ੱਕ ਨਹੀਂ ਰਣਜੀਤ ਸਿੰਘ ਬਹੁਤ ਹੀ ਕੇਬਲ ਲੀਡਰ ਸੀ, ਫੌਜੀ ਲੀਡਰ ਵੀ ਸੀ, ਅਦਰਵਾਈਜ਼ ਵੀ ਸੀ। ਹਾਲਾਂ ਉਹ ਇੱਕ ਸਿਸਟਮ ਨਹੀਂ ਐਸਟੈਬਲਿਸ਼ ਕਰ ਸਕਿਆ, ਕੋਈ ਸਕਸੈਸਰ ਵੀ ਨਹੀਂ ਦੇ ਸਕੇ। ਨਤੀਜੇ ਦੇ ਤੌਰ ਤੇ ਉਹਨਾਂ ਦਾ ਕਹਿਣਾ ਕਿ ਉਹਦੇ ਤੋਂ ਬਾਅਦ ਜਿਹੜੇ ਸਿੱਖ ਖਿੰਡ ਪੁੰਡ ਗਈ, ਸਾਡੀ ਤਾਕਤ ਆਗੂ ਤੋਂ ਬਿਨਾਂ ਬੇਲਗਾਮ ਹੋ ਗਈ ਕੌਮ। ਫਿਰ ਅੰਗਰੇਜ਼ਾਂ ਨੇ ਬੜੇ ਢੰਗ ਦੇ ਨਾਲ ਪਹਿਲਾਂ ਸਾਨੂੰ ਜਿਹੜੀ ਗੁਲਾਮੀ ਹੈ ਉਹਨੂੰ ਵਫਾਦਾਰੀ ਦੱਸਿਆ। ਵਫਾਦਾਰੀ ਔਰ ਗੁਲਾਮੀ ਦੇ ਵਿੱਚ ਵੀ ਪਤਲੀ ਲਾਈਨ ਹੁੰਦੀ ਹੈ ਨਾ। ਹੁਣ ਇਹ ਹੈ ਜੇ ਕਿ ਸਿੱਖ ਫੌਜ ਭਰਤੀ ਕੀਤੀ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਹੁੰ ਚੁਕਾਈ। ਹੁਣ ਸਿੱਖ ਤਾਂ ਸੀ ਜੀ, ਅਸੀਂ ਤਾਂ ਗੁਰੂ ਦੇ ਸਾਹਮਣੇ ਜੋ ਇਸ ਦਾ ਵਫਾਦਾਰ ਤਾਂ ਹੈ ਕਿ ਹੁਣ ਕਰ ਗੁਲਾਮੀ ਰਹੇ ਸੀ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੀ ਗੁਲਾਮੀ ਦੀ ਸਹੁੰ ਚੁੱਕ ਰਹੇ ਸੀ। ਔਰ ਇਹੀ ਗੱਲ ਜਿਹੜੀ ਦੂਸਰੀ, ਉਹਨਾਂ ਫਿਰ ਜਦੋਂ ਇੱਕ ਵਾਰੀ ਗੁਲਾਮੀ ਕਬੂਲ ਲਈ ਤੁਸੀਂ ਵਫਾਦਾਰੀ ਦੇ ਨਾਂ ਥੱਲੇ, ਫਿਰ ਉਹਨਾਂ ਨੇ ਗੁਲਾਮਾਂ 'ਚੋਂ ਗਦਾਰ ਲੱਭੇ। ਉਹ ਗਦਾਰਾਂ ਦੀ ਐਸੀ ਫੌਜ ਖੜੀ ਕੀਤੀ ਹੈ, ਅੱਜ ਲੱਗਦਾ ਹੀ ਇਹ ਹੈ ਵੀ ਸਾਰਾ ਟੇਕ ਓਵਰ ਹੀ ਗਦਾਰਾਂ ਨੇ ਕੀਤਾ ਹੋਇਆ, ਬਾਦਲ ਟੱਬਰ ਨੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਇਹਨਾਂ ਦਾ ਬਹੁਤ ਅੱਛਾ ਐਨਾਲਿਸਿਸ ਹੈ। ਤੁਸੀਂ ਅੱਗੇ ਚਲੋ। ਹਾਂਜੀ ਡਾਕਟਰ ਸਾਹਿਬ, ਅਸੀਂ ਫਿਰ ਕੰਟੀਨਿਊ ਕਰਾਂਗੇ, ਬ੍ਰੇਕ ਦਾ ਸਮਾਂ ਹੋ ਗਿਆ। ਅੱਛਾ ਵੀਅਰਸ, ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।